ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ, ਜੋ ਸਾਡੇ ਲਈ ਲੈ ਕੇ ਆਉਂਦੇ ਨੇ ਜੀ ਤਾਜ਼ੀਆਂ ਖਬਰਾਂ। ਕੀ ਕੁਛ ਹੋ ਰਿਹਾ ਆ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਛ ਹੁੰਦਾ ਹੈ, ਉੱਥੇ ਦਾ ਸਾਨੂੰ ਸਾਰਾ ਹਾਲ ਚਾਲ ਦੱਸਦੇ ਨੇ ਜੀ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਹੋ ਰੇਡੀਓ ਸੈਟ ਤੇ, ਨੈਟ ਤੇ, ਫੋਨ ਤੇ। ਰੇਡੀਓ ਸੈੱਟ ਤੇ ਸੁਣ ਲਈ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਜੀ 4082725200। ਫੋਨ ਤੇ ਸੁਣ ਲਈ 832 551 5029, 8325515029, 6054756868, 605 475 6868। ਪੰਜਾਬੀ ਰੇਡੀਓ USA ਨੂੰ ਤੁਸੀਂ ਇੰਟਰਨੈਟ ਦੇ ਜ਼ਰੀਏ ਸੁਣ ਸਕਦੇ ਹੋ ਜੀ www.punjabiradiousa.com ਤੇ ਜਾਂ ਇਸ ਦੀ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸੁਣ ਸਕਦੇ ਹੋ ਜੀ। ਤੇ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਰਜਿੰਦਰ ਕੌਰ ਜੀ ਸੈਨੋਜੇ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਜੀ ਕਲੋਵਿਸ ਤੋਂ, ਰਣਜੀਤ ਸਿੰਘ ਜੀ ਨਿਊ ਜਰਸੀ ਤੋਂ, ਜਸਵੀਰ ਸਿੰਘ ਸਰਾਏ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦੀ ਹਾਂ। ਗੱਲਬਾਤ ਕਰਦੇ ਹਾਂ ਜੀ ਆਪਾਂ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਅੱਜ ਦਾ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਆਪਾਂ ਹਰੇਕ ਦਿਨ ਹੀ ਜਦ ਗੱਲਬਾਤ ਕਰਦੇ ਹਾਂ ਤੇ ਉਹਦੇ ਵਿੱਚ ਕੁਛ ਨਾ ਕੁਛ ਜਿਹੜਾ ਡਰੱਗ ਦਾ ਹੁੰਦਾ ਆ, ਕਦੀ ਕਿਤੇੋਂ ਫੜੀ ਜਾਂਦੀ। ਤੇ ਹੁਣ ਵੀ ਫਿਰੋਜ਼ਪੁਰ ਸਰਹੱਦ ਤੋਂ 25 ਕਰੋੜ ਦੀ ਜਿਹੜੀ ਡਰੱਗ ਆ ਉਹ ਫੜੀ ਗਈ ਆ। ਮੈਂ ਕਈ ਵਾਰੀ ਗੱਲ ਕੀਤੀ ਹੈ ਜੀ, ਜਿਹੜੀ 5 ਕਰੋੜ ਦੀ ਜਾਂ 7 ਕਰੋੜ ਦੀ ਡਰੱਗ ਫੜੀ ਜਾਣੀ ਹੈ ਨਾ ਜੀ, ਉਹ ਖਬਰ ਨਹੀਂ ਰਹਿ ਗਈ ਇੱਥੇ। ਸ਼ਾਇਦ ਉਹ ਵਾਲੇ ਵੀ ਚੁੱਕ ਕੇ ਆਪਣੇ ਚਿਮਟੇ ਨਾਲ ਸਾਈਡ ਤੇ ਕਰ ਦਿੰਦੇ ਆ ਜੀ ਕਿ ਇਹ ਕੋਈ ਖਬਰ ਥੋੜੀ ਹੈ 5 ਕਰੋੜ ਦੀ ਹੈਰੋਇਨ ਫੜੀ ਗਈ। ਕੋਈ ਮੋਟੀ ਖਬਰ ਹੈਗੀ ਹੈ ਤਾਂ ਉਹ ਲਿਆਓ ਜੀ। ਤੋ ਜਿਹੜੀ 20 ਤੋਂ 25 ਕਰੋੜ ਦੀ ਜਿਹੜੀ ਫੜੀ ਜਾਂਦੀ ਹੈ ਜੀ, ਉਹ ਖਬਰ ਬਣਦੀ ਹੈ। ਹੁਣ ਜਿਹੜੀ ਹੈ ਜੀ ਫਿਰੋਜ਼ਪੁਰ ਸਰਹੱਦ ਦੇ ਨੇੜੇ ਪੈਂਦੀ ਜਿਹੜੀ ਅੰਤਰਰਾਸ਼ਟਰੀ ਸਰਹੱਦ ਆ ਜੀ, BSF ਨੇ ਤਸਕਰਾਂ ਦੇ ਵੱਲੋਂ ਸੁੱਟੀ ਗਈ 5 ਕਿਲੋ ਹੈਰੋਇਨ, 1 ਮੋਬਾਇਲ ਫੋਨ ਤੇ 3 ਪਾਕਿਸਤਾਨੀ ਸਿਮ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਜੀ। ਜਿਹੜੇ ਪਾਕਿਸਤਾਨੀ ਸਿਮ ਨੇ ਨਾ ਜੀ, ਉਹ ਇਸ ਕਰਕੇ ਹੁੰਦੇ ਨੇ ਕਿ ਇਸ ਸਾਈਟ ਤੋਂ ਇਹ ਇੱਕ ਵਾਰੀ ਤੋਂ ਬਾਅਦ ਦੂਜੀ ਵਾਰੀ ਯੂਜ਼ ਨਹੀਂ ਕਰਦੇ ਜਿਹੜੇ ਤਸਕਰ ਨੇ ਉਹਨਾਂ ਸਿਮ ਨੂੰ, ਇੱਕੋ ਵਾਰੀ ਉਹ ਤੋਂ ਗੱਲ ਕਰਦੇ ਨੇ। ਜਦੋਂ ਤੁਸੀਂ ਸਰਹੱਦ ਦੇ ਨੇੜੇ ਜਾਂਦੇ ਹੋ ਤਾਂ ਭਾਰਤੀ ਸਿਮ ਜਿਹੜੇ ਨੇ ਨਾ ਉਹ ਕੰਮ ਕਰਨੋਂ ਹਟ ਜਾਂਦੇ ਨੇ ਕਿਉਂਕਿ ਜੈਮਰ ਲੱਗੇ ਹੋਏ ਨੇ। ਉਸ ਜਗ੍ਹਾ ਦੇ ਉੱਤੇ ਜਿਹੜੇ ਪਾਕਿਸਤਾਨੀ ਸਿਮ ਨੇ ਉਹ ਕੰਮ ਕਰਦੇ ਨੇ। ਇੱਕ ਤਾਂ ਇੱਥੋਂ ਕੋਈ ਉਹਨਾਂ ਦੀ ਡਿਟੇਲ ਨਹੀਂ ਕਢਾਈ ਜਾ ਸਕਦੀ ਜੀ, ਇਸ ਕਰਕੇ ਉਹ ਸੌਖਿਆਂ ਜਿਹੜਾ ਜੀ ਇਹ ਤਸਕਰੀ ਜਿਹੜੀ ਆ ਉਹ ਕਰੀ ਜਾ ਰਹੇ ਨੇ ਜੀ। ਤੋ ਇਸ ਕਰਕੇ ਸਿਮ ਜਿਹੜੇ ਉਹ ਆਉਂਦੇ ਨੇ। ਇਹ ਪਤਾ ਲੱਗਾ ਜੀ ਕਿ ਭਾਰਤੀ ਸਮਗਲਰ ਜਿਹੜੇ ਸੀਗੇ ਇੱਥੇ ਜਿਹੜੇ ਚੁੱਕਣ ਆਏ ਸੀਗੇ ਇਹਨੂੰ ਜੀ, ਉਹ ਮੌਕੇ ਦੇ ਉੱਤੇ ਫਰਾਰ ਹੋ ਗਏ ਜੀ। 25 ਕਰੋੜ ਰੁਪਈਆ ਇਹਦੀ ਕੀਮਤ ਜਿਹੜੀ ਆ ਉਹ ਦੱਸੀ ਜਾਂਦੀ ਹੈ ਜੀ। ਗੋਲਾਬਾਰੀ ਵੀ ਜਿਹੜੀ ਇਹਦੀ BSF ਦੇ ਵੱਲੋਂ ਕੀਤੀ ਗਈ ਹੈ, ਜਿਹਦੇ ਕਰਕੇ ਇਹ ਜਿਹੜੇ ਜੀ ਸਮਾਨ ਨੂੰ ਛੱਡ ਕੇ ਉੱਥੇ ਫਰਾਰ ਜਿਹੜੇ ਜੀ ਹੋ ਗਏ। 5 ਪੈਕਟ ਜਿਹੜੇ ਨੇ ਉਹ ਹੈਰੋਇਨ ਦੇ ਤੇ ਬਾਕੀ ਜਿਹੜਾ ਸਮਾਨ ਆ ਜੀ ਉਹ ਮਿਲਿਆ। ਆਈ ਥਿੰਕ ਜੇ ਪੈਕਟਾਂ ਦੇ ਹਿਸਾਬ ਦੇ ਨਾਲ ਲਾਈਏ ਤੇ 5 ਪਿੰਡਾਂ ਨੂੰ ਤਬਾਹ ਕਰਨ ਦੇ ਵਾਸਤੇ ਇਹ ਬਹੁਤ ਹੋਣਗੇ ਜੀ। ਤੋ ਹੁਣ ਤਾਂ ਹਾਲਾਤ ਇਹ ਬਣ ਗਏ ਜੀ ਕਿ ਜਿਹੜਾ ਰੌਲਾ ਪਾਇਆ ਗਿਆ ਸੀਗਾ ਪੰਜਾਬ ਸਰਕਾਰ ਦੇ ਵੱਲੋਂ ਲੋਕ ਸਭਾ ਚੋਣਾਂ ਹਾਰਨ ਤੋਂ ਫੌਰਨ ਬਾਅਦ ਕਿ ਚੱਕ ਦਿਆਂਗੇ 3 ਮਹੀਨਿਆਂ 'ਚ, 1.5 ਸਾਲ 'ਚ, 2 ਸਾਲਾਂ 'ਚ, ਕੋਈ 3 ਸਾਲਾਂ 'ਚ, ਬੜੇ ਦਾਅਵੇ ਕੀਤੇ ਗਏ ਸਨ ਜੀ ਕਿ ਇੱਥੇ ਜਿਹੜਾ ਜੀ ਸਭ ਅਸੀਂ ਨਸ਼ਾ ਰਹਿਤ ਜਿਹੜਾ ਕਰ ਦੇਣਾ। ਉਹ ਸਭ ਮੁਹਿੰਮਾਂ ਜਿਹੜੀਆਂ ਸੀਗੀਆਂ ਜੀ ਉਹ ਸਮਾਪਤ ਹੋ ਗਈਆਂ ਪੰਜਾਬ ਸਰਕਾਰ ਦੀਆਂ। ਹੁਣ ਇਸ ਮਾਮਲੇ ਦੇ ਉੱਤੇ ਕੋਈ ਗੱਲ ਵੀ ਜਿਹੜਾ ਉਹ ਨਹੀਂ ਕਰਦਾ ਜੀ। ਜਿਹੜਾ ਬਾਦਲਾਂ ਦਾ ਚੈਨਲ ਸੀਗਾ ਜੀ ਪਹਿਲਾਂ, ਉਹ ਰੌਲਾ ਬਹੁਤ ਪਾਉਂਦਾ ਸੀ ਇਹਦੇ ਬਾਰੇ, ਹੁਣ ਕਦੀ ਉਹਦੇ ਉੱਤੇ ਕੋਈ ਖਬਰ ਆ ਜੀ ਜਿਹੜਾ ਇਸ ਮਾਮਲੇ ਦੇ ਵਿੱਚ ਨਹੀਂ ਆਉਂਦੀ ਜੀ। ਜਿਹੜੇ ਨਸ਼ਾ ਛਡਾਊ ਟੈਂਪਰੇਰੀ ਸਥਾਪਿਤ ਕੀਤੇ ਗਏ ਸਨ ਜੀ ਸੈਂਟਰ, ਉਹ ਵੀ ਕਿਤੇ ਨਹੀਂ ਨਜ਼ਰ ਆਉਂਦੇ। ਇਹ ਕਿਹਾ ਗਿਆ ਸੀਗਾ ਕਿ ਅਗਲੇ 6 ਮਹੀਨਿਆਂ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਜੀ ਇੱਕ ਨਸ਼ਾ ਛਡਾਊ ਸੈਂਟਰ ਹੋਊਗਾ, ਉਹ ਕਿਤੇ ਨਜ਼ਰ ਨਹੀਂ ਆਉਂਦੇ ਜੀ ਕਿ ਉਹ ਕਿੱਥੇ ਖੁੱਲਣੇ ਨੇ। ਇਹ ਪੰਜਾਬ ਦੀ ਬਦਕਿਸਮਤੀ ਇਦੋਂ ਵੱਡੀ ਹੋਰ ਕੋਈ ਨਹੀਂ ਹੋ ਸਕਦੀ ਕਿ ਜਿੱਥੇ ਕਿਸੇ ਟਾਈਮ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਜਿਹੜੇ ਧਾਰਮਿਕ ਸਥਾਨ ਨੇ ਉੱਥੋਂ ਆਵਾਜ਼ ਸੁਣਾਈ ਦਿੰਦੀ ਹੁੰਦੀ ਸੀ ਜੀ, ਹੁਣ ਉੱਥੇ ਠੇਕਿਆਂ ਦੇ ਸਾਈਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ। ਜਾਂ ਫਿਰ ਤੁਸੀਂ ਇਹ ਕਹਿ ਲਓ ਕਿ ਇੱਕ ਪਿੰਡ ਜਿਹੜਾ ਜੀ, ਜਿਵੇਂ ਮੋਗੇ ਦੇ ਕੁਝ ਪਿੰਡ ਨੇ, ਉਹਨਾਂ ਦੇ ਵਿੱਚੋਂ 35 ਲੱਖ ਰੁਪਏ ਦੀ ਰੋਜ਼ ਦੀ ਸੇਲ ਜਿਹੜੀ ਹੈ ਜੀ ਦੌਲੇ ਵਾਲਾ ਪਿੰਡ ਦੇ ਵਿੱਚੋਂ ਇਹ ਕਹੀ ਜਾਂਦੀ ਹੈ ਕਿ ਰੋਜ਼ 35 ਲੱਖ ਦਾ ਨਸ਼ਾ ਜਿਹੜਾ ਜੀ ਉੱਥੇ ਪਿੰਡ ਦੇ ਵਿੱਚੋਂ ਵਿਕਦਾ ਜੀ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲਾਂ ਇਹਨਾਂ ਨੇ ਬੜਾ ਹੋਕਾ ਦਿੱਤਾ ਸੀਗਾ ਕਿਉਂਕਿ ਉਸ ਵੇਲੇ ਜਿਹੜੀ ਲੋਕਾਂ ਦੀ ਆਵਾਜ਼ ਵੀ ਬਹੁਤ ਜ਼ਿਆਦਾ ਉੱਚੀ ਆਵਾਜ਼ ਸੀਗੀ ਕਿ ਇਹਨਾਂ 'ਤੇ ਕੰਟਰੋਲ ਹੋਣਾ ਚਾਹੀਦਾ।
ਪਰ ਹੁਣ ਬੇਸ਼ੱਕ ਗੁਆਂਢੀ ਰਾਜ ਦੇ ਵਿੱਚ ਇਲੈਕਸ਼ਨਾਂ ਹੋਣ, ਇਹਨਾਂ ਨੂੰ ਤਾਂ ਇਹੀ ਆ ਕਿ ਅਸੀਂ ਜਿਹੜੀ ਰਾਜਨੀਤੀ ਆ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਆ। ਲੋਕੀ ਆ ਜਿਹੜੇ ਆਪਣੀ ਵੋਟ ਪਾ ਕੇ ਇਹਨਾਂ ਨੂੰ ਗੱਦੀਆਂ ਤੇ ਬਿਠਾ ਦਿੰਦੇ ਤਾਂ ਉਹ ਫਿਰ ਪਿੱਛੋਂ ਬਹੁਤ ਉਹਨਾਂ ਨੂੰ ਭੁਗਤਣਾ ਪੈਂਦਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਕਾਟੋ ਕਲੇਸ਼ ਜਿਹੜਾ ਕਾਂਗਰਸ ਦੇ ਵਿੱਚ ਆ ਉਹ ਵੀ ਠੱਲਣ ਦਾ ਨਾਂ ਨਹੀਂ ਲੈ ਰਿਹਾ। ਹੁਣ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਭੱਠਲ ਦਾ ਉਹ ਵੀ ਹਾਈਕਮਾਨ ਤੱਕ ਜਾ ਪਹੁੰਚਾ। ਬਿਲਕੁਲ ਜੀ, ਇਹਦੇ ਬਾਰੇ ਜਿਹੜਾ ਜੀ ਇਸ਼ਾਰਾ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੀਤਾ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਜਿਹੜਾ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਜਿਹੜੇ ਆ ਜੀ ਉਹਨਾਂ ਦੇ ਦਰਬਾਰ ਦੇ ਵਿੱਚ ਜਾ ਪਹੁੰਚਿਆ ਜੀ। ਉਹਨਾਂ ਨੇ ਕਿਹਾ ਕਿ ਕਿਉਂਕਿ ਹਾਈ ਕਮਾਂਡ ਨੇ ਉਹਨਾਂ ਨੂੰ ਥਾਪਿਆ ਸੀਗਾ, ਇਸ ਕਰਕੇ ਜਿਹੜੀਆਂ ਟਿੱਪਣੀਆਂ ਪਿਛਲੇ ਦਿਨਾਂ ਦੇ ਵਿੱਚ ਕਪਤਾਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀਆਂ ਸੀਗੀਆਂ ਪ੍ਰਤਾਪ ਸਿੰਘ ਬਾਜਵਾ ਦੇ ਬਾਰੇ ਕਿ ਨਾ ਉਹ ਵਿਧਾਇਕ ਹੈ, ਨਾ ਉਹ ਮੇਰਾ ਦੋਸਤ ਹੈ, ਨਾ ਉਹ ਮੇਰਾ ਸਮਰਥਕ ਹੈ, ਤੇ ਮੈਂ ਉਹਨੂੰ ਕਿਹੜੇ ਮੂੰਹ ਦੇ ਨਾਲ ਜਿਹੜਾ ਸੀਗਾ ਬੁਲਾਉਣਾ ਸੀਗਾ, ਜਿਹੜਾ ਡਿਨਰ ਦਿੱਤਾ ਗਿਆ ਸੀਗਾ ਉਹਦੇ ਵਿੱਚ। ਇਹ ਸਾਰੀਆਂ ਟਿੱਪਣੀਆਂ ਜਿਹੜੀਆਂ ਜੀ ਪਹੁੰਚ ਗਈਆਂ ਨੇ। ਹੁਣ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਜੀ, ਟਿੱਕੜੀ ਇੱਕ ਜਿਹੜੀ ਆ ਉਹ ਇਕੱਠੀ ਹੋ ਗਈ ਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਖਿਲਾਫ। ਅਸਲ 'ਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀਆਂ ਆਪ ਹੁਦਰੀਆਂ ਜਿਹੜੀਆਂ ਨੇ ਨਾ ਉਹਨਾਂ ਦੀ ਇਸ ਸਿਚੁਏਸ਼ਨ ਦੇ ਵਾਸਤੇ ਜ਼ਿੰਮੇਵਾਰ ਨੇ। ਉਹਨਾਂ ਦੇ ਆਲੇ ਦੁਆਲੇ ਵੀ ਚਾਪਲੂਸਾਂ ਦਾ ਇੱਕ ਇਕੱਠ ਜਿਹਾ ਇਹੋ ਜਿਹਾ ਇਕੱਠਾ ਹੋ ਗਿਆ ਜਿਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਉਸ ਘੇਰੇ ਦੇ ਅੰਦਰੋਂ ਜਿਹੜਾ ਜੀ ਉਹ ਨਿਕਲ ਨਹੀਂ ਦਿੱਤਾ। ਉਹ ਆਮ ਲੋਕਾਂ ਤੋਂ ਕੱਟੇ ਵੱਡੇ ਗਏ ਜੀ। ਇੱਥੇ ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ ਤੇ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਦੀ ਟਿਕੜੀ ਜਿਹੜੀ ਆ ਜੀ ਉਹ ਇਕੱਠੀ ਹੋ ਗਈ ਹੈ। ਰਜਿੰਦਰ ਕੌਰ ਭੱਠਲ ਹੋਰਾਂ ਦਾ ਕੱਲ ਜਨਮ ਦਿਨ ਸੀਗਾ। ਇਸ ਮੌਕੇ ਦੇ ਉੱਤੇ ਉਹਨਾਂ ਨੇ ਛੋਟੀ ਜਿਹੀ ਪਾਰਟੀ ਰੱਖੀ, ਉਹਦੇ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਨਹੀਂ ਸੱਦਿਆ। ਕੈਪਟਨ ਅਮਰਿੰਦਰ ਸਿੰਘ ਹੋਰੀ ਗੁਲਦਸਤਾ ਲੈ ਕੇ ਮੂੰਹ ਬੋਲੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਦੇ ਵਾਸਤੇ ਪਹੁੰਚ ਗਏ। ਮੇਰਾ ਖਿਆਲ ਬਹੁਤਾ ਨਹੀਂ ਤਾਂ ਕੋਈ ਦਹਾਕੇ ਕੁ ਮਗਰੋਂ 10 ਸਾਲ ਤਾਂ ਹੋ ਗਏ ਜੀ। ਯਾਦ ਹੋਣਾ ਸੁਣਨ ਵਾਲਿਆਂ ਨੂੰ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਹੁੰਦੇ ਸਨ ਤੇ ਇੱਕ ਵਾਰੀ ਉਹਨਾਂ ਦੀ ਗੱਦੀ ਡਾਵਾਡੋਲ ਹੋ ਗਈ ਸੀ ਤੇ ਇਹ ਗੱਦੀ ਡਾਵਾਡੋਲ ਕਰਨ ਦੇ ਵਾਸਤੇ ਉਹਨਾਂ ਦੀ ਮੂੰਹ ਬੋਲੀ ਭੈਣ ਰਜਿੰਦਰ ਕੌਰ ਭੱਠਲ ਜਿਹੜੀ ਉਹ ਜ਼ਿੰਮੇਵਾਰ ਸੀ, ਜਿਹੜੀ ਦਿੱਲੀ ਜਾ ਕੇ ਵਿਧਾਇਕਾਂ ਨੂੰ ਲੈ ਕੇ ਬਹਿ ਗਈ ਸੀਗੀ। ਉਹਨੂੰ ਲੱਗਦਾ ਸੀਗਾ ਕਿ ਜਿਵੇਂ ਹਰਚੰਦ ਸਿੰਘ ਬਰਾੜ ਨੂੰ ਲਾ ਲਿਆ ਸੀ ਇਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹ ਲਾ ਲਊਗੀ। ਉਦੋਂ ਉਹਨਾਂ ਦੀ ਗੱਦੀ ਜਿਹੜੀ ਬਚ ਗਈ ਸੀਗੀ। ਇਹ ਕਿਹਾ ਜਾ ਰਿਹਾ ਕਿਉਂਕਿ ਇਹ ਲੋਕ ਆਪਸੀ ਸਮਝੌਤੇ ਬਹੁਤ ਕਰਦੇ ਨੇ। ਰਜਿੰਦਰ ਕੌਰ ਭੱਠਲ ਚਾਹੁੰਦੇ ਨੇ ਕਿ ਜਿਹੜੀ ਯੂਥ ਕਾਂਗਰਸ ਹੈ ਉਹਦਾ ਪ੍ਰਧਾਨ ਰਜਿੰਦਰ ਕੌਰ ਭੱਠਲ ਦੇ ਮੁੰਡੇ ਨੂੰ ਜਿਹੜਾ ਜੀ ਉਹ ਬਣਾ ਦਿੱਤਾ ਜਾਵੇ ਤੇ ਉਹ ਕਪਤਾਨ ਦੀ ਮਦਦ ਜਿਹੜੀ ਆ ਉਹ ਕਰਨ ਲਈ ਤਿਆਰ ਹੈ। ਕਿਤੇ ਨਾ ਕਿਤੇ ਅੰਦਰ ਖਾਤੇ ਸੌਦਾ ਜਿਹੜਾ ਜੀ ਉਹ ਕਪਤਾਨ ਨੇ ਮਾਰ ਲਿਆ ਜਾਪਦਾ ਜੀ। ਬਿਲਕੁਲ, ਰਾਜਨੀਤੀ ਅੱਜ ਕੱਲ੍ਹ ਜਿਹੜੀ ਆ ਉਹ ਸੌਦੇਬਾਜ਼ੀਆਂ ਹੀ ਆ। ਤੇ ਅੱਗੇ ਗੱਲ ਕਰੀਏ ਜੀ ਗਾਂਧੀ ਜਯੰਤੀ ਦੀ, ਤੇ ਆਪਣੇ ਪੰਜਾਬ ਸਰਕਾਰ ਆ ਜਿਹੜੀ ਉਹ ਕਿਸ ਤਰ੍ਹਾਂ ਗਾਂਧੀ ਜਯੰਤੀ ਮਨਾ ਰਹੀ ਹੈ? ਇਹ ਪਹਿਲੀ ਵਾਰੀ ਹੈ ਜੀ ਕਿ ਅਕਾਲੀਆਂ ਦੇ ਮੂੰਹ ਦੇ ਵਿੱਚੋਂ ਜਿਹੜਾ ਕੁਝ ਸੁਣ ਰਹੇ ਆ ਕਿ ਗਾਂਧੀ ਜਯੰਤੀ ਮਨਾਵਾਂਗੇ, ਪੰਜਾਬ ਨੂੰ ਸਵੱਛ ਬਣਾਵਾਂਗੇ, ਕਿਉਂਕਿ ਸਵੱਛ ਭਾਰਤ ਮੁਹਿੰਮ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਇਸ ਵੇਲੇ। ਅੱਜ ਉਂਝ ਵੈਸੇ ਛੁੱਟੀ ਹੁੰਦੀ ਹੈ ਜੀ। ਅੱਜ ਜਿਹੜੇ ਸਾਰੇ ਸਰਕਾਰੀ ਸਕੂਲ ਨੇ ਉਹਨਾਂ ਨੂੰ 2 ਘੰਟੇ ਦੇ ਵਾਸਤੇ ਖੋਲਣ ਦੇ ਹੁਕਮ ਦਿੱਤੇ ਗਏ ਨੇ। ਅਧਿਆਪਕ ਜਿਹੜੇ ਉਹ ਡਾਢੇ ਔਖੇ ਨੇ। ਪਹਿਲਾਂ ਕਹਿੰਦੇ ਜ਼ਬਰਦਸਤੀ ਸਾਨੂੰ ਭਾਸ਼ਣ ਸੁਣਾਇਆ, ਹੁਣ ਤੁਸੀਂ ਜ਼ਬਰਦਸਤੀ ਸਕੂਲ ਖੁਲਵਾ ਰਹੇ ਹੋ। ਤੋ ਅੱਜ ਜਿਹੜੀ ਸਵੱਛ ਭਾਰਤ ਮੁਹਿੰਮ ਆ ਇਹਦਾ ਜਿਹੜਾ ਪੰਜਾਬ ਲੈਵਲ ਦਾ ਫੰਕਸ਼ਨ ਆ ਜੀ ਉਹ ਤਲਵੰਡੀ ਸਾਬੋ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਜੀ। ਉੱਥੇ ਸਹੁੰ ਜਿਹੜੀ ਆ ਉਹ ਚੁਕਾਈ ਜਾਊਗੀ ਇਸ ਗੱਲ ਦੀ ਕਿ ਹਰ ਬੰਦਾ ਜਿਹੜਾ ਜੀ ਉਹ ਸਫਾਈ ਵੱਲ ਧਿਆਨ ਦੇਊਗਾ। ਪਹਿਲਾਂ ਇਹਨਾਂ ਨੂੰ ਪੁੱਛਣ ਵਾਲਾ ਇਹ ਹੋਵੇ ਜੀ ਕਿ ਜਿਹੜੀ ਸੰਵਿਧਾਨ ਦੀ ਸਹੁੰ ਤੁਸੀਂ ਚੁੱਕੀ ਸੀਗੀ ਉਹਦੇ ਉੱਤੇ ਤੁਸੀਂ ਪੂਰੇ ਉਤਰਦੇ ਹੋ। ਇੱਥੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕਿਹੋ ਜਿਹੇ ਤੁਸੀਂ ਬਣਾਏ ਹੋਏ ਨੇ। ਜੇ ਉਹ ਸਹੁੰ ਨਹੀਂ ਕੰਮ ਕਰਦੀ ਤੇ ਉਦੋਂ ਵੀ ਉੱਪਰ ਚਲੇ ਜਾਓ ਜੀ। ਇੱਕ ਸਹੁੰ ਮਰਜੀਵੜਿਆਂ ਦੇ ਰੂਪ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਚੁੱਕੀ ਸੀ, ਜੇ ਸੁਣਨ ਵਾਲਿਆਂ ਨੂੰ ਯਾਦ ਹੋਵੇ। ਉਹ ਸਹੁੰ ਦਾ ਕੀ ਬਣਿਆ ਜੀ? ਉਦੋਂ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਮਿਲਟਰੀ ਹੈ ਜੀ ਜੇ ਉਹ ਆਈ ਤੇ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਜਾਊਗੀ। ਮਿਲਟਰੀ ਆਈ ਚਲੇਗੀ, ਕਿੰਨਾ ਕੁਛ ਹੋ ਗਿਆ, ਲਾਸ਼ਾਂ ਅਜੇ ਵੀ ਤੁਰੀਆਂ ਫਿਰਦੀਆਂ ਵਿੱਚ। ਬਿਲਕੁਲ ਜੀ, ਸਹੁੰ ਤੇ ਦੂਸਰੇ ਬੰਦੇ ਦੀ ਨਹੀਂ ਰਹਿਣ ਦਿੰਦੇ ਤਾਂ ਨਹੀਂ ਆਪਣੀ ਖਾਧੀ ਹੋਈ ਸਹੁੰ ਦਾ ਜਿਹੜਾ ਆ ਉੱਤੇ ਕਿੱਥੇ ਪੂਰੇ ਉਤਰਨਾ ਆ। ਤੇ ਅੱਗੇ ਗੱਲ ਕਰੀਏ ਜੀ ਗੋਇੰਦਵਾਲ ਥਰਮਲ ਪਲਾਂਟ ਦੀ, ਕੀ ਉਹਦੇ ਹੈਗੇ ਅਸਾਰ ਪਸਾਰ ਕਿ ਉਹ ਚਾਲੂ ਹੋ ਜਾਊਗਾ? ਜਿਹੜੇ ਨਵਾਂ ਹੋਇਆ ਨਾ ਜੀ, ਜਿਹੜੀਆਂ ਖੱਡਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਨੇ ਜਿਹੜੀਆਂ ਸੁਪਰੀਮ ਕੋਰਟ ਦੀਆਂ, ਇਹਦਾ ਅਸਰ ਜਿਹੜਾ ਜੀ ਸਾਰੇ ਜਗ੍ਹਾ ਦੇ ਉੱਤੇ ਪੈਣਾ। ਪੰਜਾਬ ਦੇ ਵਿੱਚ ਜਿਹੜਾ ਜੀਵੀਕੇ ਗਰੁੱਪ ਦੇ ਵੱਲੋਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਜਿਹੜਾ ਲਾਇਆ ਗਿਆ ਜੀ, ਇਹਦੇ ਹਾਲ ਦੀ ਘੜੀ ਚੱਲਣ ਦੇ ਉੱਤੇ ਵੱਡਾ ਇੱਕ ਸਵਾਲੀਆ ਚਿੰਨ੍ਹ ਜਿਹੜਾ ਸੀ ਉਹ ਲੱਗ ਗਿਆ। 540 ਮੈਗਾਵਾਟ ਬਿਜਲੀ ਇਹਦੇ ਤੋਂ ਪੈਦਾ ਹੋਣੀ ਸੀਗੀ, ਪਰ ਸੁਪਰੀਮ ਕੋਰਟ ਦੇ ਝਟਕੇ ਨੇ ਜੀਵੀਕੇ ਗਰੁੱਪ ਤੇ ਸਰਕਾਰ ਦੀਆਂ ਜਿਹੜੀਆਂ ਆਸਾਂ ਨੇ ਉਹਦੇ ਉੱਤੇ ਪਾਣੀ ਫੇਰ ਕੇ ਰੱਖ ਦਿੱਤਾ। ਪਿਛਲੇ ਸਮੇਂ ਤੋਂ ਵੀ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਇਹ ਥਰਮਲ ਪਲਾਂਟ ਜਿਹੜਾ ਜੀ ਚੱਲਣ ਤੋਂ ਪਹਿਲਾਂ ਹੀ ਵਿਕਾਊ ਹੈ।
ਉਹਦੇ ਕਈ ਕਾਰਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਜਿਨ੍ਹਾਂ ਨੇ ਲਾਇਆ, ਜਿਹੜੀ ਕੰਪਨੀ ਨੇ, ਉਹਨੂੰ ਨਹੀਂ ਸੀ ਪਤਾ ਕਿ ਪੰਜਾਬ ਦੇ ਵਿੱਚ ਬਿਜ਼ਨਸ ਕਰਨਾ ਜਿਹੜਾ ਜੀ ਏਡਾ ਔਖਾ ਹੋ ਸਕਦਾ। ਇਸ ਕਰਕੇ ਉਹ ਡਾਢੇ ਤੰਗ ਨੇ ਜੀ ਇਹਦੇ ਤੋਂ। ਹੁਣ ਆਹ ਨਵਾਂ ਜਿਹੜਾ ਜੀ ਫੈਸਲਾ ਆਇਆ, ਇਹਦੇ ਨਾਲ ਸਭ ਤੋਂ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਉੱਤੇ ਜਿਹੜਾ ਜੀ ਉਹ ਲੱਗ ਗਿਆ। ਝਾਰਖੰਡ ਦੀ ਟਾਕੀਸੁਡ ਨਾਮੀ ਜਿਹੜੀ ਕੋਲੇ ਦੀ ਖਾਣ ਔਲਾਦ ਇਹਨੂੰ ਕੀਤੀ ਹੋਈ ਸੀ, ਜਿਹਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਜੀ। ਇਸ ਕੋਲੇ ਦੀ ਖਾਣ ਤੋਂ ਨਕਸਲੀਆਂ ਦੇ ਦਬਦਬੇ ਦੇ ਕਾਰਨ ਹਾਲੇ ਤੱਕ ਕੋਲੇ ਦੀ ਨਿਕਾਸੀ ਦਾ ਕੰਮ ਜਿਹੜਾ ਉਹ ਸ਼ੁਰੂ ਨਹੀਂ ਸੀ ਹੋਇਆ, ਪਰ ਇਸ ਗੱਲ ਦੀ ਉਮੀਦ ਸੀਗੀ ਕਿ ਸ਼ੁਰੂ ਹੋ ਜਾਊਗਾ ਤੇ ਇੱਥੋਂ ਜਿਹੜਾ ਜੀ ਕੋਲਾ ਆਉਣਾ ਸ਼ੁਰੂ ਹੋ ਜਾਊਗਾ। ਪਾਵਰਕਾਮ ਦੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਆ ਕਿ ਸੁਪਰੀਮ ਕੋਰਟ ਦੇ ਵੱਲੋਂ ਸਾਰੀਆਂ ਕੋਲਾ ਖਾਣਾ ਦੀ ਰੱਦ ਕਰਨ ਕਰਕੇ ਕੋਲ ਇੰਡੀਆ ਲਿਮਟਿਡ ਦੇ ਉੱਤੇ ਕੋਲੇ ਦੀ ਸਪਲਾਈ ਦਾ ਦਬਾਅ ਜਿਹੜਾ ਜੀ ਉਹ ਵੱਧ ਗਿਆ। ਸੋ ਇਸ ਕਰਕੇ ਜੀ ਅਜੇ ਕੁਝ ਨਹੀਂ ਜਿਹੜਾ ਜੀ ਕਿਹਾ ਜਾ ਸਕਦਾ ਕਿ ਇਹ ਥਰਮਲ ਪਲਾਂਟ ਜਿਹੜਾ ਜੀ ਚੱਲੂਗਾ ਜਾਂ ਨਹੀਂ। ਜਿਹੜੇ ਬਾਕੀ ਲੱਗੇ ਨੇ ਵੈਸੇ ਉਹਨਾਂ ਨੂੰ ਵੀ ਕੋਈ ਪਤਾ ਨਹੀਂਗਾ ਕਿ ਉਹ ਚੱਲਣੇ ਨੇ ਜਾਂ ਨਹੀਂ। ਉਹਦਾ ਰੀਜ਼ਨ ਇਹ ਹੈ ਜੀ ਕਿ ਇਹ ਹਵਾ ਦੇ ਵਿੱਚ ਹੀ, ਮੈਂ ਇਹ ਵੀ ਦੱਸਦਾ ਜੀ ਕਿ ਗੋਇੰਦਵਾਲ ਥਰਮਲ ਪਲਾਂਟ ਦਾ ਉਦਘਾਟਨ ਹੋ ਚੁੱਕਾ ਅਸਲ ਦੇ ਵਿੱਚ ਆਫੀਸ਼ੀਅਲੀ ਤੌਰ ਦੇ ਉੱਤੇ, ਕਿ ਬਿਜਲੀ ਪੈਦਾ ਕਰ ਰਿਹਾ, ਜਦੋਂ ਕਿ ਰਿਐਲਿਟੀ ਦੇ ਵਿੱਚ ਉਹ ਅੱਜ ਤੱਕ ਕਦੇ ਚੱਲਿਆ ਹੀ ਨਹੀਂ। ਜਿਹੜਾ ਰਾਜਪੁਰਾ ਥਰਮਲ ਪਲਾਂਟ ਹੈ ਜੀ ਉਹਦਾ ਵੀ ਉਦਘਾਟਨ ਹੋ ਚੁੱਕਿਆ, ਜਦੋਂ ਕਿ ਸਭ ਨੂੰ ਪਤਾ ਹੈ ਕਿ ਜਿਹੜੀ ਲਾਈਨ ਜਾਣੀ ਸੀਗੀ ਥਰਮਲ ਪਲਾਂਟ ਤੱਕ ਰੇਲ ਦੀ, ਜਿਹਦੇ ਰਾਹੀਂ ਕੋਲਾ ਜਿਹੜਾ ਢੋਇਆ ਜਾਣਾ ਸੀਗਾ, ਉਹ ਰੇਲ ਲਾਈਨ ਜਿਹੜੀ ਆ ਅਜੇ ਤੱਕ ਨਹੀਂ ਬਣੀ ਜੀ, ਜਿਹਦੇ ਰਾਹੀਂ ਇਹ ਕੋਲਾ ਜਾਣਾ ਸੀਗਾ। ਇੱਕ ਜਿਹੜਾ ਬਠਿੰਡੇ ਦੇ ਨੇੜੇ ਪੁਰਾਣੇ ਟਾਇਰ ਜਿਹੜੇ ਸਾੜ ਕੇ ਧੂੰਆਂ ਕੱਢਿਆ ਗਿਆ ਸੀ, ਉਹ ਵੀ ਅਜੇ ਉਹਦਾ ਵੀ ਹਾਲ ਉਹੀ ਹੈ ਜੀ। ਔਰ ਪੰਜਾਬ ਜਿਹੜਾ ਜੀ ਉਹ ਦੂਜੇ ਸੂਬਿਆਂ ਤੋਂ ਬਿਜਲੀ ਜਿਹੜੀ ਹੈ ਉਹ ਖਰੀਦ ਕੇ ਆਪਣਾ ਬੁੱਤਾ ਇਸ ਵੇਲੇ ਸਾੜ ਰਿਹਾ ਜੀ। ਜੀ ਤੇ ਇਸ ਦੇ ਨਾਲ ਲੱਗਦਾ ਇੱਕ ਗੋਰਖਪੁਰ ਦੇ ਵਿੱਚ 2 ਰੇਲ ਗੱਡੀਆਂ ਦੀ ਜਿਹੜੀ ਬੜੀ ਭਿਆਨਕ ਟੱਕਰ ਹੋਈ ਹੈ ਤੇ ਉਹਦੇ ਵਿੱਚ ਕਾਫੀ ਮੌਤਾਂ ਵੀ ਹੋ ਗਈਆਂ ਜੀ। 14 ਦੇ ਕਰੀਬ ਇਹਦੇ ਵਿੱਚ ਡੈਥ ਹੋਈਆਂ ਨੇ ਔਰ 50 ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਇੱਕ ਜਿਹੜੀ ਟ੍ਰੇਨ ਸੀਗੀ ਜੀ, ਉਹਨੇ ਐਕਚੁਅਲੀ ਇਹ ਸਿਗਨਲ ਜਿਹੜਾ ਜੀ ਤੋੜਿਆ, ਜਿਹਦੀ ਵਜ੍ਹਾ ਕਰਕੇ ਇਹ ਜਿਹੜੀ ਹਾਦਸਾ ਜਿਹੜਾ ਸੀਗਾ ਉਹ ਵਾਪਰਿਆ। ਕ੍ਰਿਸ਼ ਐਕਸਪ੍ਰੈਸ ਲਖਨਊ ਤੋਂ ਬਰੌਨੀ ਜਿਹੜੀ ਜਾ ਰਹੀ ਸੀਗੀ, ਇਹ ਐਕਸਪ੍ਰੈਸ ਰੇਲ ਗੱਡੀ ਦੇ ਵਿਚਕਾਰ ਜਾ ਕੇ ਜਿਹੜੀ ਹੈ ਜੀ ਉਹ ਵੱਜੀ ਹੈ ਜੀ। ਤੋ ਇਹਦੇ ਨਾਲ ਜੀ 2 ਬੋਗੀਆਂ ਜਿਹੜੀਆਂ ਪਲਟ ਗਈਆਂ, ਕੁਝ ਜਿਹੜੀਆਂ ਸੀਗੀਆਂ ਉਹਨਾਂ ਨੂੰ ਨੁਕਸਾਨ ਪਹੁੰਚਿਆ। ਇੰਨਾ ਮੰਦਾ ਹਾਲ ਹੋਇਆ ਜੀ, ਬੋਗੀਆਂ ਜਿਹੜੀਆਂ ਸੀ ਉਹ ਕੱਟ ਕੇ ਲੋਕਾਂ ਨੂੰ ਅੰਦਰੋਂ ਜਿਹੜਾ ਕੱਢਣਾ ਪਿਆ ਤੇ ਕਿਸੇ ਦੀ ਕਿਸੇ ਜਗ੍ਹਾ ਲੱਤ ਪਈ ਸੀ, ਕਿਸੇ ਦੀ ਕਿਸੇ ਜਗ੍ਹਾ ਬਾਂਹ ਪਈ ਸੀ। ਇੰਨਾ ਇਹ ਭਿਆਨਕ ਜਿਹੜਾ ਹਾਦਸਾ ਸੀਗਾ। ਇਹ ਜਿਹੜਾ ਕ੍ਰਿਸ਼ ਐਕਸਪ੍ਰੈਸ ਹੈ ਜੀ ਉਹਦਾ ਰੁਕਣਾ ਬਣਦਾ ਸੀਗਾ, ਪਰ ਉਹਨੇ ਸਿਗਨਲ ਤੋੜਿਆ, ਜਿਹਦੀ ਵਜ੍ਹਾ ਕਰਕੇ ਇਹ ਹਾਦਸਾ ਜਿਹੜਾ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਵਿੱਚ ਵਾਪਰਿਆ ਜੀ। ਬਿਲਕੁਲ ਜੀ, ਹਾਦਸੇ ਬਹੁਤ ਹੋ ਰਹੇ ਆ ਇੱਥੇ, ਜਾਂ ਪੰਜਾਬ ਹੋਵੇ ਜਾਂ ਭਾਰਤ ਦਾ ਹੋਰ ਪਾਸੇ ਹੋਵੇ। ਜਿਸ ਤਰ੍ਹਾਂ 2 ਮੋਟਰਸਾਈਕਲ 2 ਨੌਜਵਾਨ ਸੀਗੇ, ਉਹ ਵੀ ਖੇਡਣ ਦੇ ਵਿੱਚ ਮਾਰ ਸੀਗੇ, ਉਹਨਾਂ ਦੀ ਵੀ ਐਕਸੀਡੈਂਟ ਦੇ ਨਾਲ ਮੌਤ ਹੋ ਗਈ ਜੀ। ਪੰਜਾਬ ਦੇ ਵਿੱਚ ਤਾਂ ਜਿਹੜੇ ਮੈਂ ਤਾਂ ਕਹਿੰਦਾ ਇਹ ਸੜਕੀ ਅੱਤਵਾਦ ਹੈ ਜੀ। ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਦੌਰਾਨ ਤਕਰੀਬਨ 5 ਡੈਥ ਐਵਰੇਜ ਹੁੰਦੀਆਂ ਸੀਗੀਆਂ ਜੀ ਰੋਜ਼। ਇਸ ਵੇਲੇ 12 ਡੈਥ ਜਿਹੜੀਆਂ ਦੀ 1 ਦਰਜਨ ਲੋਕ ਜਿਹੜੇ ਔਨ ਦੀ ਸਪੌਟ ਜਿਹੜੇ ਮਾਰੇ ਜਾਂਦੇ ਨੇ ਜੀ ਸੜਕੀ ਹਾਦਸਿਆਂ ਦੇ ਵਿੱਚ। ਏਡੀ ਵੱਡੀ ਗੰਭੀਰ ਸਮੱਸਿਆ ਜਿਹੜੀ ਹੈ ਜੀ ਇਹ ਪੈਦਾ ਹੋਈ ਹੈ। ਪਰ ਜਿਹੜੇ ਕਾਨੂੰਨ ਘਾੜੇ ਨੇ ਜਾਂ ਸੱਤਾਧਾਰੀ ਧਿਰ ਜੀ, ਉਹਨਾਂ ਦੇ ਨਿਸ਼ਾਨੇ ਦੇ ਉੱਤੇ ਜਾਂ ਉਹਨਾਂ ਦੇ ਜਿਹੜਾ ਜੀ ਏਜੰਡੇ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਇਹ ਸੜਕ ਸੁਰੱਖਿਆ ਜਿਹੜੀ ਆ ਉਹ ਹੈ ਨਹੀਂ ਗੀ ਜੀ। 12 ਲੋਕ ਰੋਜ਼ ਮਾਰੇ ਜਾਂਦੇ ਨੇ। ਜੇ ਬਾਕੀ ਐਵਰੇਜ ਪਾ ਲਈਏ ਜਿਨ੍ਹਾਂ ਦੀ ਬਾਅਦ ਦੇ ਵਿੱਚ ਡੈਥ ਹੁੰਦੀ ਹੈ 2 ਦਿਨ 4 ਦਿਨ ਬਾਅਦ, ਤਾਂ ਇਹ ਜਿਹੜੀ ਐਵਰੇਜ ਹੈ ਜੀ 15 ਦੇ ਕਰੀਬ ਰੋਜ਼ ਦੀ ਬਣ ਜਾਂਦੀ ਹੈ। ਚਿੜੀ ਦੇ ਪਹੁੰਚੇ ਜਿੰਨਾ ਪੰਜਾਬ ਹੈ ਕਿ ਇੰਨੀਆਂ ਡੈਥ ਹੋ ਰਹੀਆਂ ਨੇ ਜੀ। ਦਸੂਹਾ ਮੁਕੇਰੀਆ ਰੋਡ ਦੇ ਉੱਤੇ ਇੱਥੇ ਜਿਹੜਾ ਗੁਰਦੁਆਰਾ ਤੱਕਰ ਸਾਹਿਬ ਹੈ ਜੀ, ਉਹਦੇ ਸਾਹਮਣੇ ਇੱਕ ਹਾਦਸਾ ਜਿਹੜਾ ਜੀ ਵਾਪਰਿਆ। ਜਿਹੜੇ ਗਰਾਊਂਡ ਦੇ ਵਿੱਚ ਜਾਂਦੇ ਸਨ ਦੀ ਰੋਜ਼ ਸਵੇਰ ਨੂੰ 17 ਸਾਲਾਂ ਦਾ ਮੁਕੇਸ਼ ਤੇ ਜਿਹੜਾ ਜੀ ਗੁਰਪ੍ਰੀਤ 18 ਸਾਲਾਂ ਦਾ, ਇਹ ਜਾ ਰਹੇ ਸਨ ਔਰ ਇਹਨਾਂ ਦੋਵਾਂ ਨੂੰ ਜਿਹੜਾ ਜੀ ਇੱਕ ਟਰੱਕ ਨੇ ਪਿੱਛੋਂ ਦਰੜ ਦਿੱਤਾ। ਟਰੱਕ ਵਾਲਾ ਟਰੱਕ ਵੀ ਜਿਹੜਾ ਜੀ ਉਹ ਭਜਾ ਕੇ ਲੈ ਗਿਆ। ਐਕਚੁਅਲੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਹੋ ਰਹੇ ਇਹ ਹਾਦਸੇ ਨਹੀਂਗੇ ਜੀ, ਇਹ ਕਤਲ ਨੇ ਅਸਲ ਦੇ ਵਿੱਚ ਜਿਹੜੇ ਹੋ ਰਹੇ। ਨਾ ਤਾਂ ਕੋਈ ਖੜੋਂਦਾ ਜੀ ਮਾਰ ਕੇ ਫਿਰ ਕੇ, ਜੇ ਕਮ ਸੇ ਕਮ ਖੜੋ ਹੀ ਜਾਣ ਤੇ ਉਹਦੇ ਨਾਲ ਹੋ ਸਕਦਾ ਜੀ ਕੋਈ ਸਹਿਕਦਾ ਹੋਵੇ ਤਾਂ ਉਹਦੀ ਜਾਨ ਜਿਹੜੀ ਹੈ ਜੀ ਉਹ ਬਚ ਸਕਦੀ ਹੈ। ਲਹਿਰਾ ਗਾਗਾ ਜਾਖਲ ਮੁੱਖ ਸੜਕ ਦੇ ਉੱਤੇ ਪਿੰਡ ਚੋਟੀਆਂ ਦੇ ਕੋਲੇ ਇੱਕ ਹਾਦਸਾ ਇਸੇ ਤਰੀਕੇ ਦਾ ਵਾਪਰਿਆ ਜੀ। ਉੱਥੇ ਜਿਹੜਾ ਮੋਟਰਸਾਈਕਲ ਸਵਾਰ ਚੋਟੀਆਂ ਪਿੰਡ ਦਾ ਸਰਪੰਚ ਹੈ ਜੀ, ਉਹ ਦਰੜਿਆ ਗਿਆ ਗੱਡੀ ਦੇ ਥੱਲੇ ਆ ਕੇ। ਇਹ ਹਾਦਸੇ ਜਿਹੜੇ ਨੇ ਨਾ ਜੀ ਇਹ ਰੋਜ਼ ਦੀ ਰੋਜ਼ ਗੰਭੀਰ ਰੂਪ ਜਿਹੜਾ ਧਾਰਨ ਕਰ ਰਹੇ ਨੇ। ਸੈਂਟਰ ਦੀ ਸਰਕਾਰ ਦੇ ਵੱਲੋਂ ਕੁਝ ਜਿਹੜੀ ਤਬਦੀਲੀ ਆ ਉਹ ਨਵੇਂ ਜਿਹੜਾ ਮੋਟਰ ਵਹੀਕਲ ਐਕਟ ਹੈ
ਉਹਦੇ ਵਿੱਚ ਜਿਹੜਾ ਜੀ ਆ ਰਹੀ ਹੈ ਕਿ ਕੁਝ ਸਖਤ ਕਾਨੂੰਨ ਜਿਹੜੇ ਆ ਰਹੇ ਨੇ। ਦੇਖਦੇ ਹਾਂ ਜੀ ਉਹ ਸਖਤ ਕਾਨੂੰਨ ਆਉਣ ਤੋਂ ਬਾਅਦ ਇੱਥੇ ਪੰਜਾਬ ਦੇ ਵਿੱਚ ਉਹ ਵਰਕ ਕਰਦੇ ਨੇ ਜਾਂ ਨਹੀਂ। ਵੱਡੀਆਂ ਗੱਡੀਆਂ ਤੇ ਇੱਥੇ ਜਿਹੜੀਆਂ ਜੀ ਉਹ ਆ ਗਈਆਂ, ਸੈਂਸ ਨਹੀਂ ਆਈ ਲੋਕਾਂ ਨੂੰ। ਬੀਬੀ ਸਤਿੰਦਰ ਕੌਰ ਕਰੀਹਾ ਜੀ ਨਵਾਂ ਸ਼ਹਿਰ ਦੇ ਹਲਕਾ ਇੰਚਾਰਜ ਨੇ ਅਕਾਲੀ ਦਲ ਦੇ, ਉਹਨਾਂ ਨੇ ਕੱਲ ਗੱਡੀ ਗਲਤ ਪਾਰਕ ਕਰ ਦਿੱਤੀ ਤੇ ਉੱਥੇ ਇੱਕ ASI ਹੈ ਜੀ ਤੇਲੂ ਰਾਮ, ਉਹਨੇ ਆ ਕੇ ਰੋਕ ਦਿੱਤਾ ਜੀ ਕਿ ਇੱਥੇ ਗੱਡੀ ਜਿਹੜੀ ਆ ਪਾਰਕ ਨਾ ਕਰੋ। ਬੀਬੀ ਜੀ ਬਜਾਏ ਇਹਦੇ ਕਿ ਆਖੇ ਲੱਗਦੇ ਤੇ ਉਹ ਗੱਡੀ ਪਾਸੇ ਕਰਨ ਦੇ ਅਕਾਲੀ ਵਰਕਰਾਂ ਨੂੰ ਸੱਦ ਲਿਆ। ਅਕਾਲੀ ਵਰਕਰਾਂ ਨੇ ਆ ਕੇ ਤੇਲੂ ਰਾਮ ਦਾ ਵਿਚਾਰੇ ਦਾ ਤੇਲ ਕੱਢ ਦਿੱਤਾ ਜੀ, ਔਰ ਉਹਨੂੰ ਇਹਨਾਂ ਨੇ ਲਾਈਨ ਹਾਜ਼ਰ ਕਰਵਾ ਕੇ ਉੱਥੋਂ ਜਿਹੜਾ ਜੀ ਬਦਲਵਾ ਦਿੱਤਾ ਕਿ ਤੇਰੀ ਜੁੱਤ ਕਿੱਦਾਂ ਪਈ ਕਿ ਗਲਤ ਗੱਡੀ ਜਿਹੜੀ ਪਾਰਕ ਕੀਤੀ ਆ ਉਹਨੂੰ ਤੂੰ ਆ ਕੇ ਪੁੱਛੇ। ਉਹ ਵੀ ਇੱਕ ਹਲਕਾ ਇੰਚਾਰਜ ਨੂੰ ਜੀ, ਇਹ ਹਲਕਾ ਇੰਚਾਰਜ ਨਹੀਂ, ਲੱਲੇ ਦੇ ਪੈਰ 'ਚ ਬਿੰਦੀ ਪੈ ਜਾਏ ਤੇ ਹਲਕਾ ਇੰਚਾਰਜ ਬਣ ਜਾਂਦਾ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹਲਕੇ ਹੀ ਹੋਏ ਆ ਕਿ ਜੇ ਤੁਸੀਂ ਆਪ ਕਾਨੂੰਨ ਦੀ ਪਾਲਣਾ ਨਹੀਂ ਕਰੋਗੇ ਤਾਂ ਲੋਕ ਆ ਜਿਹੜੇ ਉਹ ਕਿਸ ਤਰ੍ਹਾਂ ਕਾਨੂੰਨ ਦੀ ਪਾਲਣਾ ਕਰਨਗੇ। ਤੇ ਅੱਗੇ ਜੀ ਚੱਲਦੇ ਆ, ਆਮ ਆਦਮੀ ਪਾਰਟੀ ਨੇ ਜਿਹੜੇ 11 ਦਾਗੀ ਉਮੀਦਵਾਰ ਆ ਹਰਿਆਣਾ ਦੇ ਵਿੱਚ ਉਹਨਾਂ ਦਾ ਐਲਾਨ ਕੀਤਾ ਹੈ। ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹ ਚੋਣ ਨਹੀਂ ਲੜ ਰਹੀ ਹਰਿਆਣੇ ਤੋਂ ਜੀ, ਔਰ ਉਹਨੇ ਇਹ ਕਿਹਾ ਸੀਗਾ ਕਿ ਅਸੀਂ ਦਾਗੀ ਬੰਦਿਆਂ ਦੇ ਬਾਰੇ ਵਿੱਚ ਜਿਹੜਾ ਜੀ ਉਹ ਦੱਸਾਂਗੇ। ਆਮ ਆਦਮੀ ਪਾਰਟੀ ਨੇ ਹਰਿਆਣੇ ਦੇ ਲੋਕਾਂ ਨੂੰ ਕਿਹਾ ਹੈ ਕਿ ਰਾਜ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਾਗੀ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ, ਔਰ ਆਮ ਆਦਮੀ ਪਾਰਟੀ ਦੀ ਇਹ ਜਿਹੜੀ ਮੁਹਿੰਮ ਆ ਜੀ ਇਹਨੂੰ ਸਫਲ ਕਰਨ ਦੇ ਵਿੱਚ ਮਦਦ ਜਿਹੜੀ ਹੈ ਜੀ ਉਹ ਕਰਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜੀਆਂ, ਔਰ ਇਹ ਵੀ ਧਾਰਿਆ ਸੀਗਾ ਕਿ ਉਹ ਉਹਨਾਂ ਆਗੂਆਂ ਦੇ ਵਿਧਾਨ ਸਭਾ ਜਾਣ ਦਾ ਵਿਰੋਧ ਕਰੂਗੀ ਜਿਹੜੇ ਭ੍ਰਿਸ਼ਟ ਤੇ ਦਾਗੀ ਜਿਹੜੇ ਨੇ ਉਹ ਹੋਣਗੇ। 11 ਏਦਾਂ ਦੇ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਹੈ ਜਿਹਦੇ ਵਿੱਚ ਗੰਭੀਰ ਕਿਸਮ ਦੇ ਅਪਰਾਧਿਕ ਮਾਮਲੇ ਇਹਨਾਂ ਦੇ ਉੱਤੇ ਜਿਹੜੇ ਜੀ ਉਹ ਚੱਲ ਰਹੇ ਨੇ। ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮਿਆਂ ਤੇ ਹੋਰ ਸਰੋਤਾਂ ਤੋਂ ਜਿਹੜੀ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਇਕੱਠੀ ਕੀਤੀ ਆ। ਆਮ ਆਦਮੀ ਪਾਰਟੀ ਭ੍ਰਿਸ਼ਟ ਤੇ ਅਪਰਾਧੀ ਦਿੱਖ ਵਾਲੇ ਉਮੀਦਵਾਰਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਇਹ ਜਿਹੜੀ ਮੁਹਿੰਮ ਆ ਜੀ ਉਹ ਚਲਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਵਿਰੁੱਧ ਬਿਲਡਰਾਂ ਨੂੰ ਜਿਹੜਾ ਉਹਨਾਂ ਨੇ ਲਾਭ ਪਹੁੰਚਾਇਆ ਉਹਦੇ ਗੰਭੀਰ ਦੋਸ਼ ਲੱਗ ਰਹੇ ਨੇ। ਇਹਦੇ ਸੰਬੰਧੀ ਜਿਹੜਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਿਪੋਰਟ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਹਰਿਆਣਾ ਲੋਕ ਹਿੱਤ ਪਾਰਟੀ ਦੇ ਸਰਸਾ ਤੋਂ ਉਮੀਦਵਾਰ ਗੋਪਾਲ ਕਾਂਡਾ, ਇੰਡੀਅਨ ਨੈਸ਼ਨਲ ਲੋਕ ਦਲ ਦੇ ਇਨੈਲੋ ਦੇ ਐਲਾਨਾਬਾਦ ਤੋਂ ਉਮੀਦਵਾਰ ਅਭੈ ਸਿੰਘ ਚੌਟਾਲਾ, ਭਾਰਤੀ ਜਨਤਾ ਪਾਰਟੀ ਦਾਦਰੀ ਹਲਕੇ ਤੋਂ ਸੋਮਵੀਰ ਸਾਂਗਵਾਨ, ਗੁੜਗਾਉਂ ਹਲਕੇ ਤੋਂ ਉਮੇਸ਼ ਅਗਰਵਾਲ, ਹਰਿਆਣਾ ਜਨਹਿਤ ਕਾਂਗਰਸ ਦੇ ਤੇਸ਼ਾਮ ਹਲਕੇ ਤੋਂ ਵੇਦਪਾਲ ਤੰਵਰ, ਕਾਂਗਰਸ ਦੀ ਅਸੰਧ ਹਲਕੇ ਤੋਂ ਸੁਮੀਤਾ ਸਿੰਘ ਇਹਦੇ ਵਿੱਚ ਜਿਹੜੀ ਹੈ ਜੀ ਉਹ ਸ਼ਾਮਲ ਹੈ ਜੀ, ਜਿਨ੍ਹਾਂ ਦੇ ਉੱਤੇ ਸਭ ਤੋਂ ਖਤਰਨਾਕ ਜਿਹੜੇ ਕੇਸ ਨੇ ਉਹ ਦਰਜ ਹੋਏ ਨੇ ਜੀ। ਅੱਜ ਹੀ ਤੇ ਅੱਗੇ ਹੀ ਆਮ ਆਦਮੀ ਪਾਰਟੀ ਦੇ ਨਾਲ ਲੱਗਦੀ ਹੈ ਗੱਲ ਕਰੀਏ ਕਿ ਜਿਹੜੇ 2 ਨੌਜਵਾਨ ਆ ਉਹਨਾਂ ਦੀ ਹੱਤਿਆ ਕਰ ਦਿੱਤੀ ਆ ਪੁਲਿਸ ਵੱਲੋਂ, ਉਹਨਾਂ ਦੇ ਲਈ ਵੀ ਉਹਨਾਂ ਨੇ ਮੰਗ ਕੀਤੀ ਆ ਕਿ ਘਟਨਾ ਦੀ ਜਿਹੜੀ ਨੈਤਿਕ ਜ਼ਿੰਮੇਵਾਰੀ ਲੈਣ ਸੁਖਬੀਰ ਬਾਦਲ ਤੇ ਅਸਤੀਫਾ ਦੇਣ। ਕੀ ਖਿਆਲ ਆ ਕਿ ਅਸਤੀਫਾ ਦੇਣਗੇ? ਨਹੀਂ, ਅਸਤੀਫਾ ਤਾਂ ਉਹਨਾਂ ਨੇ ਏਡੀ ਛੇਤੀ ਨਹੀਂ ਦੇਣਾ, ਪਰ ਇੰਨਾ ਹੈ ਕਿ ਪ੍ਰੈਸ਼ਰ ਜਿਹੜਾ ਜੀ ਉਹ ਬਣਾ ਰਹੀ ਹੈ। ਆਈ ਥਿੰਕ ਇਸ ਮਾਮਲੇ ਦੇ ਉੱਤੇ ਕਮ ਸੇ ਕਮ ਮੇਰਾ ਖਿਆਲ ਦੀ ਭਗਵੰਤ ਮਾਨ ਦੀ ਸਿਫਤ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ ਜੀ। ਉਹ ਪੰਜਾਬ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਉਹਦਾ ਜਦੋਂ ਇਸ ਮਾਮਲੇ ਦੇ ਉੱਤੇ ਬਣਦਾ ਸੀਗਾ ਉਹ ਚੁੱਪ ਕਰਕੇ ਬਹਿ ਗਏ ਆ ਜੀ। ਜਨਮ ਦਿਨ ਦੇ ਮੌਕੇ ਦੇ ਉੱਤੇ ਇੱਕ ਦੂਜੇ ਨੂੰ ਗੁਲਦਸਤੇ ਦੇਈ ਜਾਂਦੇ ਆ, ਕੋਈ ਡਿਨਰ ਦੇ ਵਿੱਚ ਲੱਗਿਆ, ਕੋਈ ਲੰਚ ਦੇ ਵਿੱਚ ਲੱਗਿਆ। ਇਹ ਗਰੀਬ ਪਰਿਵਾਰ ਹੈ ਜੀ, ਸ਼ਾਇਦ ਇਸ ਕਰਕੇ ਉਹਦੀ ਬਾਹ ਜਿਹੜੀ ਆ ਉਹ ਕਿਸੇ ਨੇ ਨਹੀਂ ਫੜੀ। ਆਗੂ ਗਏ, ਫੋਟੋਆਂ ਖਿਚਵਾ ਕੇ ਵਾਪਸ ਮੁੜ ਆਏ। ਇਹਦੇ ਸੰਬੰਧੀ ਭਗਵੰਤ ਮਾਨ ਨੇ ਪ੍ਰੋਗਰਾਮ ਜਿਹੜਾ ਜੀ ਉਹ ਜ਼ਰੂਰ ਦਿੱਤਾ, ਔਰ ਅੱਜ ਜਿਹੜਾ ਜੀ ਇੱਥੋਂ ਸਾਡੇ ਮੁਤਾਬਕ ਤੁਸੀਂ ਗੱਲਬਾਤ ਕਰ ਰਹੇ ਹੋ ਹੁਣ ਤੋਂ ਕੁਝ ਸਮੇਂ ਬਾਅਦ ਜਿਹੜਾ ਜੀ ਇੱਥੇ ਸਮਰਾਲੇ ਦੇ ਵਿੱਚ ਜਿਹੜਾ ਜੀ ਅਣਮਿੱਥੇ ਸਮੇਂ ਦਾ ਧਰਨਾ ਜਿਹੜਾ ਜੀ ਦੇਣ ਦਾ ਐਲਾਨ ਉਹਨਾਂ ਨੇ ਕੀਤਾ। ਔਰ ਜਿਹੜੇ ਖੁਫੀਆ ਵਿੰਗ ਨੇ ਪੁਲਿਸ ਦੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਥੋੜੀ ਬਹੁਤੀ ਪਈ ਹੋਈ ਹੈ ਕਿ ਉੱਥੇ ਕਿੰਨੇ ਕੁ ਲੋਕ ਜਿਹੜੇ ਨੇ ਉਹ ਪਹੁੰਚਣਗੇ, ਕਿਉਂਕਿ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਸਾਰੀਆਂ ਨੂੰ ਸੱਦਾ ਦਿੱਤਾ ਗਿਆ ਕਿ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇਸ ਧਰਨੇ ਦੇ ਵਿੱਚ ਜਿਹੜਾ ਜੀ ਸ਼ਾਮਲ ਹੋਵੋ ਤਾਂ ਕਿ ਇਸ ਗਰੀਬ ਪਰਿਵਾਰ ਦੇ ਨਾਲ ਇਸ ਦੁੱਖ ਦੇ ਮੌਕੇ ਦੇ ਉੱਤੇ ਜਿਹੜਾ ਜੀ ਉਹ ਖੜਿਆ ਜਾ ਸਕੇ। ਅੱਜ ਬੜਾ ਕੁਝ ਡਿਪੈਂਡ ਕਰੂਗਾ ਜੀ ਇਸ ਗੱਲ ਦੇ ਉੱਤੇ ਕਿ ਕਿੰਨੇ ਕੁ ਲੋਕ ਜਿਹੜੇ ਨੇ ਉਹ ਸਮਾਜ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਕਿਹੋ ਜਿਹਾ ਅੱਗੋਂ ਪ੍ਰੋਗਰਾਮ ਜਿਹੜਾ ਜੀ ਦਿੱਤਾ ਜਾਂਦਾ, ਕਿਉਂਕਿ 15 ਮੈਂਬਰੀ ਇੱਕ ਸੰਘਰਸ਼ ਕਮੇਟੀ ਜਿਹੜੀ ਆ ਬਣਾਈ ਗਈ ਹੈ। ਇਹਦੇ ਵਿੱਚ ਮਾਰੇ ਗਏ ਦੋਨਾਂ ਨੌਜਵਾਨਾਂ ਦੇ ਬਾਪ ਜਿਹੜੇ ਨੇ ਜੀ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਇਸ ਕਮੇਟੀ ਦੇ ਵਿੱਚ, ਤੇ ਇਹਦੇ ਮੈਂਬਰ ਜਿਹੜੇ ਨੇ ਇੱਕ ਭਗਵੰਤ ਮਾਨ ਹੁਰੀ ਵੀ ਹੈ ਨੇ ਜੀ। ਸੋ ਮੇਰਾ ਖਿਆਲ ਦਿਸ਼ਾ ਜਿਹੜੀ ਹੈ ਜੀ ਉਹ ਤੈਅ ਕਰੂਗਾ ਅੱਜ ਦਾ ਜਿਹੜਾ ਇਕੱਠ ਹੈ। ਜੀ ਬਿਲਕੁਲ, ਕੀ ਪੰਜਾਬ ਦੇ ਲੋਕ ਬੋਲਦੇ ਨੇ ਜਾਂ ਅਜੇ ਵੀ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹਿੰਦੇ।
ਅੱਜ ਜੇ ਇਹ ਲੋਕਾਂ ਤੇ ਡਿਪੈਂਡ ਆ, ਜੇ ਨਹੀਂ ਬੋਲੇ ਤਾਂ ਇਦਾਂ ਦੇ ਹਾਦਸੇ ਆ ਜਿਹੜੇ ਉਹ ਹੋਰ ਵੀ ਹੋ ਸਕਦੇ ਆ। ਤੇ ਅਸੀਂ ਤੇ ਚਾਹੁੰਦੇ ਕਿ ਇਦਾਂ ਦੇ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣਾ ਚਾਹੀਦਾ ਆ। ਤੇ ਅੱਗੇ ਕਰੀਏ ਜੀ ਗੱਲ, ਅੰਬਾਲਾ ਸ਼ਹਿਰ ਦੇ ਵਿੱਚ ਵੀ ਅਕਾਲੀਆਂ ਦੀ ਆਪਸ ਵਿੱਚ ਜਿਹੜੀ ਫੁੱਟ ਆ ਉਹ ਦਿਖਾਈ ਦਿੱਤੀ ਆ। ਅੰਬਾਲਾ ਸ਼ਹਿਰ ਦੇ ਵਿੱਚ ਨਾ ਜੀ ਅਸਲ ਦੇ ਵਿੱਚ ਇਹ ਅਕਾਲੀਆਂ ਨੂੰ ਜਿਹੜੀ ਜੀ ਇਹ ਸੀਟ ਜਿਹੜੀ ਅਕਾਲੀ ਆਗੂ ਨੇ ਜੀ ਉਹਨਾਂ ਨੇ ਮੰਗੀ ਸੀਗੀ, ਪਰ ਇੱਥੋਂ ਇਨੈਲੋ ਨੂੰ ਜਿਹੜੀ ਹੈ ਜੀ ਇਹ ਸੀਟ ਦਿੱਤੀ ਗਈ ਹੈ। ਔਰ ਅੰਬਾਲਾ ਸ਼ਹਿਰ ਜਿਹੜਾ ਵਿਧਾਨ ਸਭਾ ਹਲਕਾ ਜੀ ਭਾਜਪਾ ਦਾ ਗੜ ਰਿਹਾ, ਤੋਂ ਕਿਤੇ ਨਾ ਕਿਤੇ ਸ਼ਾਇਦ ਅਕਾਲੀ ਦਲ ਜਿਹੜਾ ਜੀ ਉਹ ਸਿੱਧੀ ਟੱਕਰ ਨਹੀਂ ਸੀ ਲੈਣੀ ਚਾਹੁੰਦਾ ਭਾਜਪਾ ਦੇ ਨਾਲ। ਇਸ ਵਜ੍ਹਾ ਕਰਕੇ ਇਹ ਜਿਹੜੀ ਸੀਟ ਹੈ ਜੀ ਇਨੈਲੋ ਨੂੰ ਛੱਡ ਦਿੱਤੀ ਗਈ ਆ। ਪਰ ਜਿਹੜੇ ਉੱਥੇ ਟਕਸਾਲੀ ਅਕਾਲੀ ਨੇ ਜੀ ਉਹ ਇਸ ਗੱਲ ਤੋਂ ਬਹੁਤ ਔਖੇ ਨੇ ਜੀ ਕਿ ਕਿਉਂ ਇਹ ਸੀਟ ਜਿਹੜੀ ਹੈ ਜੀ ਉਹ ਇਨੈਲੋ ਨੂੰ ਜਿਹੜੀ ਆ ਅਕਾਲੀ ਦਲ ਨੇ ਛੱਡੀ ਹੈ। ਇਹ ਸੀਟ ਉਹਨਾਂ ਦਾ ਇਹ ਕਹਿਣਾ ਕਿ ਅਕਾਲੀ ਦਲ ਨੂੰ ਲੜਨੀ ਚਾਹੀਦੀ ਸੀਗੀ। ਜਿਹੜੇ ਇੱਥੇ ਟਕਸਾਲੀ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਇਨੈਲੋ ਆ ਉਹਦੀ ਮਦਦ ਕਰਨ ਦੇ ਨਾਲੋਂ ਉਹ ਘਰੇ ਬੈਠਣ ਨੂੰ ਤਰਜੀਹ ਜਿਹੜੀ ਹੈ ਜੀ ਉਹ ਦੇਣਗੇ। ਬਲਵਿੰਦਰ ਸਿੰਘ ਪੂਨੀਆ ਇੱਥੋਂ ਇਨੈਲੋ ਦੇ ਉਮੀਦਵਾਰ ਜਿਹੜੇ ਨੇ ਉਹ ਬਣਾਏ ਗਏ ਨੇ, ਪਰ ਅਕਾਲੀ ਜਿਹੜੇ ਨੇ ਉਹ ਤੁਰ ਨਹੀਂ ਰਹੇ ਨਾਲ। ਉਹਨਾਂ ਦੇ ਇਹ ਕਹਿਣਾ ਕਿ ਅਸੀਂ ਇਹਦੀ ਉਮੀਦਵਾਰ ਦੀ ਮਦਦ ਜਿਹੜੀ ਆ ਉਹ ਨਹੀਂ ਕਰਾਂਗੇ, ਘਰਾਂ ਦੇ ਵਿੱਚ ਜਿਹੜਾ ਜੀ ਉਹ ਬੈਠਾਂਗੇ। ਅਕਾਲੀ ਦਲ ਨੂੰ ਕਾਲਾਂਵਾਲੀ ਦੇ ਵਿੱਚ ਵੀ ਜਿਹੜਾ ਜੀ ਉੱਥੇ ਇਨੈਲੋ ਜਿਹੜਾ ਉਹਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਇਨੈਲੋ ਵਾਲੇ ਜਿਹੜੇ ਆ ਇਹ ਸੀਟ ਚਾਹੁੰਦੇ ਸੀਗੇ, ਜਦੋਂ ਕਿ ਇਹ ਸੀਟ ਜਿਹੜੀ ਆ ਜੀ ਉੱਥੇ ਬਲਕੌਰ ਸਿੰਘ ਨੂੰ ਦਿੱਤੀ ਗਈ ਆ ਅਕਾਲੀ ਦਲ ਦੇ ਵੱਲੋਂ। ਇਸ ਕਰਕੇ ਉੱਥੇ ਇਨੈਲੋ ਵਿਰੋਧ ਕਰ ਰਹੀ ਹੈ, ਇੱਥੇ ਜਿਹੜੇ ਨੇ ਉਹ ਅਕਾਲੀ ਜਿਹੜੇ ਆ ਉਹ ਵਿਰੋਧ ਕਰ ਰਹੇ ਨੇ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੂਫਾਨੀ ਦੌਰੇ ਜਿਹੜੇ ਨੇ ਉਹ ਸ਼ੁਰੂ ਹੋਣੇ ਨੇ ਇੱਥੇ ਹਰਿਆਣੇ ਦੇ ਵਿੱਚ। ਭਾਜਪਾ ਦੇ ਵੱਲੋਂ ਨਾਅਰਾ ਜਿਹੜਾ ਜੀ ਉਹ ਦਿੱਤਾ ਗਿਆ ਕਿ ਮੋਦੀ ਦੇ ਨਾਲ ਜਿਹੜਾ ਜੀ ਉਹ ਚੱਲੋ। ਦੇਖਦੇ ਹਾਂ ਜਦੋਂ ਨਰਿੰਦਰ ਮੋਦੀ ਹਰਿਆਣੇ ਦੇ ਵਿੱਚ ਆ ਕੇ ਬੋਲਦੇ ਨੇ, ਉਦੋਂ ਕਿਸੇ ਸਟੇਜ ਤੋਂ ਦੂਜੇ ਪਾਸੇ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਂ ਸੁਖਬੀਰ ਸਿੰਘ ਬਾਦਲ ਹੋਰੀ ਵੀ ਬੋਲਦੇ ਨੇ ਜਾਂ ਚੁੱਪ ਕਰਕੇ ਬਹਿ ਜਾਂਦੇ ਨੇ? ਬਿਲਕੁਲ ਜੀ, ਚੁੱਪ ਕਰਕੇ ਬੈਠਣਗੇ, ਉਹਦੇ ਅਗੇਂਸਟ ਤਾਂ ਨਹੀਂ ਬੋਲਣਗੇ, ਕਿਉਂਕਿ ਉਹ ਤਾਂ ਉਹਨਾਂ ਦੀ ਘਰ ਦੀ ਪਾਰਟੀ ਮਾਂ ਪਾਰਟੀ ਆ। ਅਤੇ ਅੱਗੇ ਜੀ ਮੇਰਾ ਲਾਸਟ ਸਵਾਲ ਇਹ ਹੋਊਗਾ ਕਿ ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਐਲਾਨ ਕੀਤਾ ਆ ਕਿ ਉਹ ਹਰਿਆਣੇ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਲੜਨਗੇ, ਲੜ ਰਹੇ ਨੇ ਜੀ। 6 ਉਮੀਦਵਾਰ ਜਿਹੜੇ ਨੇ ਉਹਨਾਂ ਨੇ ਖੜੇ ਕੀਤੇ ਨੇ ਜੀ। ਰਤੀਆ ਤੋਂ ਮੰਗਲ ਸਿੰਘ, ਗੂਲਾ ਚੀਕਾ ਤੋਂ ਭੁਪਿੰਦਰ ਸਿੰਘ, ਭਿਹੋਵਾ ਤੋਂ ਅਮਰਜੀਤ ਕੌਰ, ਕੁਰਕਸ਼ੇਤਰ ਤੋਂ ਗੁਰਚਰਨ ਸਿੰਘ ਖਾਲਸਾ, ਕਰਨਾਲ ਤੋਂ ਨਵਜੋਤ ਸਿੰਘ ਸੰਧੂ ਜਿਹੜੇ ਜੀ ਉਹਨੂੰ ਪਾਰਟੀ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ। ਸੰਧ ਜਿਹੜਾ ਹਲਕਾ ਜੀ ਉੱਥੋਂ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਨੇ ਵਰਿੰਦਰ ਸਿੰਘ ਮਾਨ, ਉਹਨੂੰ ਸਮਰਥਨ ਜਿਹੜਾ ਜੀ ਉਹ ਪਾਰਟੀ ਨੇ ਦਿੱਤਾ ਜੀ। ਇਹਦੇ ਚੋਣ ਮੁਹਿੰਮ ਦਾ ਜਿਹੜਾ ਜੀ ਬਕਾਇਦਾ ਤੌਰ ਦੇ ਉੱਤੇ ਸ਼ੁਰੂਆਤ ਜਿਹੜੀ ਆ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕੀਤੀ ਹੈ ਜੀ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਹਾਕਮ ਅਕਾਲੀ ਦਲ ਤਾਂ 2 ਥਾਵਾਂ ਤੋਂ ਚੋਣ ਲੜ ਰਿਹਾ, ਅਸੀਂ 6 ਥਾਵਾਂ ਤੋਂ ਜਿਹੜੀ ਆ ਜੀ ਉਹ ਚੋਣ ਜਿਹੜੀ ਆ ਉਹ ਲੜ ਰਹੇ ਆ। ਉਹਨਾਂ ਨੇ ਇਹ ਕਿਹਾ ਜੀ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ। ਜੇ 17 ਸਾਲਾਂ ਬਾਅਦ ਪਿੰਕੀ ਨੂੰ ਛੱਡਿਆ ਜਾ ਸਕਦਾ, ਪਿੰਕੀ ਕੈਟ ਨੂੰ ਤਾਂ 20 ਸਾਲਾਂ ਤੋਂ ਬੰਦ 20 ਸਾਲਾਂ ਤੋਂ ਬੰਦ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਲੋਕ ਨੇ ਉਹਨਾਂ ਨੂੰ ਕਿਉਂ ਨਹੀਂ ਜਿਹੜਾ ਜੀ ਛੱਡਿਆ ਜਾ ਸਕਦਾ। ਤੋਂ ਇਹ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਜਿਹੜਾ ਜੀ ਹਰਿਆਣੇ ਦੇ ਵਿੱਚ ਚੋਣ ਮੁਹਿੰਮ ਜਿਹੜੀ ਹੈ ਜੀ ਉਹਨਾਂ ਨੇ ਸ਼ੁਰੂ ਕੀਤੀ ਹੈ। ਔਰ ਜਿਹੜਾ ਅਕਾਲੀ ਦਲ ਹੈ ਜੀ ਉਹ ਚੁਤਰਫਿਓ ਜਿਹੜਾ ਇਸ ਮਾਮਲੇ ਦੇ ਉੱਤੇ ਘਿਰ ਰਿਹਾ ਉੱਥੇ, ਕਿਉਂਕਿ ਸਿਆਣੇ ਕਹਿੰਦੇ ਨੇ ਨਾ ਕਈ ਵਾਰੀ ਹੱਥਾਂ ਦੇ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ। ਅੰਨਾ ਵਿਰੋਧ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਸੀਗਾ, ਉਹ ਇਹਨਾਂ ਇਲੈਕਸ਼ਨ ਦੇ ਵਿੱਚ ਮੇਰਾ ਖਿਆਲ ਕਾਫੀ ਹੱਦ ਤੱਕ ਨਾ ਸਿਰਫ ਅਕਾਲੀ ਦਲ ਦੇ ਉੱਤੇ ਭਾਰਾ ਪਊਗਾ, ਬਲਕਿ ਇਨੈਲੋ ਦੇ ਉੱਤੇ ਵੀ ਜਿਹੜਾ ਨਾ ਉਹ ਭਾਰਾ ਪੈਣ ਦੇ ਆਸਾਰ ਨੇ। ਉਹ ਇੱਕ ਪੁਰਾਣੀ ਕਹਾਵਤ ਹੈ ਜੀ, ਖੁਦ ਤੋਂ ਡੂਬੇ ਹੈ ਤੁਮਕੋ ਵੀ ਲੈ ਡੂਬੇਗੇ ਸਨਮ। ਕੋਈ ਏਦਾਂ ਦੇ ਹਾਲਾਤ ਜਿਹੜੇ ਆਪਣੇ ਇਨੈਲੋ ਦੇ ਵਾਸਤੇ ਵੀ ਬਣਾ ਲੈਣੇ ਨੇ ਅਕਾਲੀ ਦਲ ਨੇ। ਜੀ ਜੀ ਅਤੇ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਜੈ ਲਲਿਤਾ ਦੀ ਵੀ, ਕਿ ਉਸ ਦੀ ਜਿਹੜੀ ਜ਼ਮਾਨਤ ਲਈ ਜਿਹੜੀ ਅਰਜੀ ਸੀ ਉਸ ਦਾ ਕੀ ਬਣਿਆ? ਅਜੇ ਜਿਹੜੀ ਇਹਦੇ ਉੱਤੇ ਸੁਣਵਾਈ ਕੱਲ ਹੋਈ ਹੈ, ਪਰ ਅਦਾਲਤ ਨੇ ਇਹ ਕਿਹਾ ਜੀ ਕਿ ਇਹਦੇ ਵਾਸਤੇ ਇੰਡੀਪੈਂਡੈਂਟ ਜਿਹੜਾ ਇੱਕ ਬੈਂਚ ਹੈ ਉਹ ਸਾਰੀ ਦੀ ਸਾਰੀ ਇਹਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਕਰੂਗਾ। ਜੈ ਲਲਿਤਾ ਦੀ ਜ਼ਮਾਨਤ ਤੇ ਸਜ਼ਾ ਮੁਅੱਤਲ ਕਰਨ ਦੀ ਪਟੀਸ਼ਨ ਦੇ ਉੱਤੇ 7 ਅਕਤੂਬਰ ਨੂੰ ਸੁਣਵਾਈ ਹੋਊਗੀ। ਉਦੋਂ ਤੱਕ ਇਹ ਜਿਹੜੀ ਹੈ ਜੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਦੁਸਹਿਰਾ ਇਸ ਵਾਰੀ ਬੀਬੀ ਜੇਲ੍ਹ ਲਲਿਤਾ ਜਿਹੜੀ ਹੈ ਜੀ ਉਹ ਜੇਲ੍ਹ ਦੇ ਵਿੱਚ ਹੀ ਜਿਹੜਾ ਜੀ ਉਹ ਮਨਾਊਗੀ। ਉਹ ਤੋਂ ਬਾਅਦ ਰੈਗੂਲਰ ਬੈਂਚ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਕਰੂਗਾ। ਜੈ ਲਲਿਤਾ ਦੇ ਵਕੀਲ ਰਾਮ ਜੇਠ ਮਲਾਨੀ, ਤਕਰੀਬਨ ਜਿੰਨੇ ਕੁ ਕਰਪਟ ਲੋਕ ਨੇ ਉਹਨਾਂ ਦੇ ਵਕੀਲ ਇਹੀ ਹੁੰਦੇ ਨੇ ਜੀ, ਉਹਨਾਂ ਤੇ ਫੌਰੀ ਸੁਣਵਾਈ ਕਰਨ ਦੀ ਮੰਗ ਜਿਹੜੀ ਕੀਤੀ ਸੀਗੀ, ਪਰ ਇਹ ਅਦਾਲਤ ਨੇ ਨਕਾਰ ਦਿੱਤੀ ਹੈ। ਇਹ ਕਿਹਾ ਕਿ ਕੋਈ ਖਾਸ ਕੇਸ ਨਹੀਂ ਹੈਗਾ ਜਿਹਦੇ ਉੱਤੇ ਖਾਸ ਰਿਆਇਤਾਂ ਦੇ ਤਹਿਤ ਸੁਣਵਾਈ ਕਰਕੇ ਬੰਦੇ ਨੂੰ ਨਾਲ ਦੀ ਨਾਲ ਛੱਡ ਦਿੱਤਾ ਜਾਵੇ। ਇਹ ਕਰਪਸ਼ਨ ਦਾ
ਗੰਭੀਰ ਮੁੱਦਾ ਹੈ। ਇਸ ਕਰਕੇ ਇਹਦੇ ਉੱਤੇ ਸੁਣਵਾਈ ਬਾਅਦ ਦੇ ਵਿੱਚ ਹੋਊਗੀ। 7 ਤਰੀਕ ਨੂੰ ਕੀ ਜੈ ਲਲਿਤਾ ਨੂੰ ਰਾਹਤ ਮਿਲੂਗੀ, ਇਹਦੇ ਅਸਾਰ ਹਾਲ ਦੀ ਘੜੀ ਬਹੁਤ ਘੱਟ ਨਜ਼ਰ ਆਉਂਦੇ ਨੇ ਜੀ। ਹਾਂਜੀ, ਤੇ ਅੱਜ ਹੀ ਮੇਰੇ ਖਿਆਲ ਦੇ ਵਿੱਚ ਆ ਵੀ ਸਜ਼ਾ ਤੇ ਮਿਲਣੀ ਚਾਹੀਦੀ ਆ ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਰਾਮਦੇਵ ਦਾ ਹੋਇਆ ਹੁਣ ਖੁਸ਼ ਚੇਲਾ, ਬਣਿਆ ਹੋ ਗਿਆ ਕੇਸ ਹੈ ਬੰਦ ਬੇਲੀ। ਰਾਮਦੇਵ ਦਾ ਹੋਇਆ ਹੁਣ ਖੁਸ਼ ਚੇਲਾ, ਬਣਿਆ ਹੋ ਗਿਆ ਕੇਸ ਬੰਦ ਬੇਲੀ। ਬਣਿਆ ਕੇਸ ਤਾਂ ਥਿੜਕਦੀ ਜੀਭ ਹੈ ਸੀ, ਆਉਂਦੀ ਨਹੀਂ ਸੀ ਕੰਮ ਗੁਲਕੰਦ ਬੇਲੀ। ਫੀਸਾਂ ਲੈਂਦੇ ਵਕੀਲਾਂ ਵੀ ਭਾਰੀਆਂ ਸੀ, ਉਧਰ ਧੱਦਾ ਸੀ ਪੈ ਗਿਆ ਮੰਦ ਬੇਲੀ। ਪਾਸਾ ਵੱਟਣ ਸੀ ਲੱਗ ਪਏ ਯਾਰ ਕਾਫੀ, ਮਿੱਤਰ ਖੜੇ ਰਹੇ ਨਾਲ ਸਰ ਚੰਦ ਬੇਲੀ। ਰਾਜ ਬਦਲਿਆ ਕੰਮ ਹੈ ਰਾਸ ਆਇਆ, ਲੱਗ ਪਏ ਹੋਣ ਸਬੂਤ ਸਨ ਨਸ਼ਟ ਬੇਲੀ। ਰਾਜ ਬਦਲਿਆ ਕੰਮ ਹੈ ਆਇਆ, ਲੱਗ ਪਏ ਹੋਣ ਸਬੂਤ ਹਨ ਨਸ਼ਟ ਬੇਲੀ। ਮੁੱਕਾ ਕੇਸ ਤਾਂ ਹੋਇਆ ਹੁਣ ਸਾਹ ਸੌਖਾ, ਗੁਰੂ ਚੇਲੇ ਦੇ ਨਿਪਟ ਗਏ ਕਸ਼ਟ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।